ਇੱਕ ਸਟੇਸ਼ਨ ਹੁੰਦਾ ਸੀ ਕਿਲਾ ਸੋਭਾ ਸਿੰਘ। हाँ बिल्कुल बिल्कुल मशहूर है जी। ਹਾਂ, ਉੱਥੋਂ ਤੋਂ ਅਸੀਂ ਉਤਰਦੇ ਹੁੰਦੇ ਸੀ, ਫਿਰ ਉੱਥੋਂ 4-5 ਕਿਲੋ ਪੈਦਲ ਜਾਂਦੇ ਹੁੰਦੇ ਸੀ। पिंड याद हो ਪਿੰਡ ਹਾਂਜੀ ਮਸਾਦਗੜ੍ਹ ਦਾ ਸੀ ਉਹਦਾ, की जी? ਮਸਾਦਗੜ੍ਹ। अस्सलाम वालेकुम दोस्तों, मैं औरंगजेब बेग और इस वेले मौजूद हाँ किला सूबा सिंह रेलवे स्टेशन ते। माँ जी सुरजीत कौर साहबा ਜਿਹੜੇ कि 1947 ਦੀ ਵੰਡ ਹੋਈ ਤੇ ਲਹਿੰਦੇ ਪੰਜਾਬ ਚੋਂ ਚੜ੍ਹਦੇ ਪੰਜਾਬ ਵਿੱਚ ਚਲੇ ਗਏ, ਉਹਨਾਂ ਨੇ ਯਾਦਾਂ ਸ਼ੇਅਰ ਕੀਤੀਆਂ ਸਨ ਇਸ ਸਟੇਸ਼ਨ ਦੀਆਂ। ਤੇ ਇੱਥੇ ਉਤਰ ਕੇ ਉਹ ਜਾਂਦੇ ਹੁੰਦੇ ਸਨ ਆਪਣੇ ਨਾਨਕਿਆਂ ਦੇ ਪਿੰਡ ਮਸਾਦਗੜ੍ਹ। ਤੇ ਮੈਂ ਮਸਾਦਗੜ੍ਹ ਵੀ ਜਾਵਾਂਗਾ, ਪਹਿਲਾਂ ਤੁਹਾਨੂੰ ਸਟੇਸ਼ਨ ਵਿਖਾਉਣਾ, ਫਿਰ ਉਹਨਾਂ ਦਾ ਪਿੰਡ ਮਸਾਦਗੜ੍ਹ ਵਿਖਾਉਣ ਲਈ ਤੁਹਾਨੂੰ ਇੱਥੋਂ 11 ਕਿਲੋਮੀਟਰ ਦੂਰ ਡੇਕ ਦੇ ਕਿਨਾਰੇ ਤੇ ਉੱਥੇ ਜਾਵਾਂਗੇ। ਤੇ ਇਹ ਵੇ ਕਿਲਾ ਸੂਬਾ ਸਿੰਘ ਸਟੇਸ਼ਨ। ਇਹ ਜੀ ਕਿਲਾ ਸੂਬਾ ਸਿੰਘ ਦਾ ਸਟੇਸ਼ਨ ਤੇ ਇਸ ਸਾਈਡ ਤੇ ਵੀ ਨਾਰੋਵਾਲ। ਤੇ ਇਹ ਜਿਹੜੀ ਰੇਲਵੇ ਲਾਈਨ ਨਾ ਇਹ ਅੱਗੋਂ ਇਸ ਸਾਈਡ ਨੂੰ ਜਾ ਰਹੀ ਹੈ ਸਿਆਲਕੋਟ ਨੂੰ। ਪਸਰੂਰ, ਚਵਿੰਡਾ, ਅੱਲੜ, ਗੁੰਨਾ, ਸਿਆਲਕੋਟ, ਉਗੋ ਕੀ, ਸੰਭੜਿਆਲ ਤੇ ਵਜ਼ੀਰਾਬਾਦ। ਦੋਸਤੋ ਇਸ ਸਟੇਸ਼ਨ ਦੀਆਂ ਵੀ 1947 ਦੀ ਵੰਡ ਦੀਆਂ ਬਹੁਤ ਯਾਦਾਂ ਨੇ। ਬੜੇ ਬਜ਼ੁਰਗਾਂ ਨੇ ਆਸ-ਪਾਸ ਜਿਹੜੇ ਰਹਿੰਦੇ ਹੁੰਦੇ ਸਨ, ਉਹਨਾਂ ਨੇ ਇਸ ਸਟੇਸ਼ਨ ਤੋਂ ਟ੍ਰੇਨ ਫੜੀ ਔਰ ਉਹ ਚੜ੍ਹਦੇ ਪੰਜਾਬ ਦੇ ਵਿੱਚ ਬਰਾਸਤਾ, ਜੱਸੜ ਤੇ ਡੇਰਾ ਬਾਬਾ ਨਾਨਕ ਰਵਾਨਾ ਹੋਏ। ਇਹ ਸਟੇਸ਼ਨ ਬਣਿਆ ਸੀ 1916 ਦੇ ਵਿੱਚ, 1915 'ਚ ਬਣਿਆ ਸੀ, 1916 ਦੇ ਵਿੱਚ ਇਹ ਸਟੇਸ਼ਨ ਤੇ ਪਹਿਲੀ ਟ੍ਰੇਨ ਚੱਲੀ ਸੀ। ਤੇ ਇਹ ਦੀਆਂ ਜਿਹੜੀਆਂ ਪੁਰਾਣੀਆਂ ਗੋਦਾਮ ਵਗੈਰਾ ਨੇ ਅੱਜ ਵੀ ਮੌਜੂਦ ਨੇ ਅਸਲੀ ਹਾਲਤ ਵਿੱਚ, ਗੋ ਕਿ ਇਹ ਹੁਣ ਇਸਤੇਮਾਲ ਨਹੀਂ ਹੁੰਦੇ ਕਿਉਂਕਿ ਮਾਲ ਗੱਡੀਆਂ ਖਤਮ ਹੋ ਗਈਆਂ। ਤੇ ਇਹ ਗੋਦਾਮ ਵੀ ਜਿਹੜੇ ਨੇ ਇਹ ਵੀ ਸਾਰੇ ਉਸੇ ਤਰ੍ਹਾਂ ਪਏ ਨੇ। 1947 ਦੇ ਹੰਗਾਮਿਆਂ ਦੇ ਗਵਾਹ ਇਹ ਦਰਖਤ ਅੱਜ ਵੀ ਮੌਜੂਦ ਨੇ, ਬਹੁਤ ਪੁਰਾਣੇ ਦਰਖਤ। ਪਲੇਟਫਾਰਮ ਕਦੀ ਇੱਥੇ ਬਜ਼ੁਰਗ ਚੱਲਦੇ ਹੋਣਗੇ, ਲੇਕਿਨ ਅੱਜ ਵੀਰਾਨੀ ਪਈ ਹੈ। ਦੋ ਟ੍ਰੇਨਾਂ ਇੱਥੇ ਚੱਲਦੀਆਂ ਨੇ, ਇੱਕ ਲਾਮਾ ਇਕਬਾਲ ਐਕਸਪ੍ਰੈਸ ਤੇ ਇੱਕ ਲਾਸਾਨੀ ਐਕਸਪ੍ਰੈਸ। ਇੱਕ ਦੋ ਸੀ ਇੱਥੇ 12 ਟ੍ਰੇਨਾਂ ਚੱਲਦੀਆਂ ਹੁੰਦੀਆਂ ਸਨ, ਇੱਕ ਟਾਈਮ 12, ਹੁਣ ਸਿਰਫ 2। ਇਹ ਜੀ ਮੇਨ ਪਲੇਟਫਾਰਮ ਕਿਲਾ ਸੂਬਾ ਸਿੰਘ ਸਟੇਸ਼ਨ ਦਾ ਮੇਨ ਪਲੇਟਫਾਰਮ। ਤੇ ਇਹ ਇਹਦੀ ਬਿਲਡਿੰਗ ਅੱਜ ਵੀ ਅਸਲ ਹਾਲਤ 'ਚ ਮੌਜੂਦ ਹੈ। ਇਹ ਉੱਤੇ ਲਿਖਿਆ ਜੀ ਕਿਲਾ ਸੂਬਾ ਸਿੰਘ। ਇਹਦਾ ਨਾਂ ਚੇਂਜ ਹੋ ਗਿਆ, ਵੈਸੇ ਕਿਲਾ ਅਹਿਮਦਾਬਾਦ ਰੱਖਿਆ ਗਿਆ, ਲੇਕਿਨ ਰੇਲਵੇ ਦੇ ਕਾਗਜ਼ਾਂ 'ਚ ਅੱਜ ਵੀ ਇਹਨੂੰ ਕਿਲਾ ਸੂਬਾ ਸਿੰਘ ਹੀ ਕਿਹਾ ਜਾਂਦਾ ਹੈ। ਯਕੀਨਨ ਇਹ ਜੋ ਏਰੀਆ ਜਿੱਥੇ ਬਜ਼ੁਰਗ ਫਿਰਦੇ ਹੋਣਗੇ, ਇਹ ਇੰਤਜ਼ਾਰ ਗਾਏ ਤੇ ਟਿਕਟਾਂ ਇੱਥੋਂ ਮਿਲਦੀਆਂ ਨੇ। ਇੱਥੇ ਲੈਂਪ ਲੱਗਾ ਹੁੰਦਾ ਸੀ। ਤੇ ਇਹ ਆ ਗਿਆ ਜਨਾਬ ਇੰਤਜ਼ਾਰ ਗਾ, ਛੱਤਾਂ ਨਵੀਆਂ ਇਹਦੀਆਂ ਪੈ ਗਈਆਂ। ਤੇ ਇਹ ਨੋਟਿਸ ਬੋਰਡ ਖਾਲੀ ਪਿਆ, ਇੱਥੇ ਬੈਂਚ ਹੋਣੇ ਚਾਹੀਦੇ ਸਨ, ਹੈ ਨਹੀਂ। ਤੇ ਇਹ ਟਿਕਟ ਘਰ ਹੈ। ਇਸ ਵੇਲੇ ਕਿਸੇ ਟ੍ਰੇਨ ਦਾ ਕੋਈ ਟਾਈਮ ਨਹੀਂ, ਲਿਹਾਜ਼ਾ ਇਹ ਟਿਕਟ ਘਰ ਬੰਦ ਪਿਆ। ਇਹ ਉਰਦੂ 'ਚ ਲਿਖਿਆ ਟਿਕਟ ਘਰ। ਤੇ ਇਹ ਜਨਾਬ ਇੱਥੇ ਲਿਖਿਆ ਕਿਰਾਇਆਨਾਮਾ ਤੇ ਸਟੇਸ਼ਨਾਂ ਦੇ ਨਾਲ ਲਿਖਿਆ ਜੀ ਕਿ ਅਲਾਮਾ ਇਕਬਾਲ ਐਕਸਪ੍ਰੈਸ ਤੇ ਸਟਾਪ ਹੈਗੇ ਨੇ। ਅਲਾਮਾ ਇਕਬਾਲ ਐਕਸਪ੍ਰੈਸ ਸਿਆਲਕੋਟ ਤੋਂ ਕਰਾਚੀ ਜਾਂਦੀ ਹੈ। ਤੇ ਇਹ ਲਾਸਾਨੀ ਐਕਸਪ੍ਰੈਸ ਇਹ ਨਾਰੋਵਾਲ ਸਿਆਲਕੋਟ ਤੋਂ ਲਾਹੌਰ। ਤੇ ਜਿਹੜੀ ਲਾਮਾ ਇਕਬਾਲ ਐਕਸਪ੍ਰੈਸ ਹੈ ਉਹ ਇੱਥੋਂ ਨਾਰੋਵਾਲ, ਫਿਰ ਬੱਦੋਮੱਲੀ, ਨਾਰੰਗ, ਸ਼ਦਰਾ, ਲਾਹੌਰ, ਰਾਏਵਿੰਡ, ਉਕਾੜਾ, ਸਾਹੀਵਾਲ, ਚੀਚਾਵਤਨੀ, ਖਾਨੇਵਾਲ, ਜਹਾਨੀਆਂ, ਬਹਾਵਲਪੁਰ, ਖਾਨਪੁਰ, ਸਾਦਕਾਬਾਦ, ਰੋੜੀ, ਨਵਾਬਸ਼ਾਹ, ਹੈਦਰਾਬਾਦ, ਕਰਾਚੀ। ਵਾਹ ਜੀ ਵਾਹ। ਕਰਾਚੀ ਦੇ ਇੱਥੇ 1700 ਰੁਪਇਆ ਕਿਰਾਇਆ ਕਿਲਾ ਸੂਬਾ ਸਿੰਘ ਤੋਂ, ਨਾਰਮਲ ਕਿਰਾਇਆ। ਤੇ ਇਹ ਜਿਹੜੀ ਇਹ ਲਾਸਾਨੀ ਐਕਸਪ੍ਰੈਸ ਹੈ ਇਹ ਇੱਥੋਂ ਨਾਰੋਵਾਲ, ਰਈਆ, ਬੱਦੋਮੱਲੀ, ਨਾਰੰਗ, ਸ਼ਾਹਦਰਾ, ਲਾਹੌਰ, ਫਿਰ ਇਸ ਪਿਛਲੇ ਪਾਸੇ ਨੂੰ ਪਸਰੂਰ, ਚਵਿੰਡਾ, ਗੁੰਨਾ, ਸਿਆਲਕੋਟ ਤੇ ਪੇਜੂ ਵਾਲੀ ਤੇ ਮਹਿਤਾ ਸੂਜਾ ਦਾ ਸਟਾਫ ਵੀ ਲਿਖਿਆ ਬਾਅਦ 'ਚ ਐਡ ਹੋਏ ਸਨ। ਤੇ ਇਹ ਜਨਾਬ ਕਿਲਾ ਸੂਬਾ ਸਿੰਘ ਦਾ ਸਟੇਸ਼ਨ। ਬਜ਼ੁਰਗੀ ਜਿਹੜੇ ਵੀ ਇਸ ਜਿਨ੍ਹਾਂ ਦੀਆਂ ਯਾਦਾਂ ਇਸ ਸਟੇਸ਼ਨ ਨੇ, ਉਹ ਸਟੇਸ਼ਨ ਆਪਣਾ ਵੇਖ ਲਓ ਜੀ, ਕਿਲਾ ਸੂਬਾ ਸਿੰਘ ਦਾ।
ਯਾਦਾਂ ਹੀ ਰਹਿ ਗਈਆਂ। ਪਤਾ ਨਹੀਂ ਕਿੰਨੇ ਕੁ ਬਜ਼ੁਰਗਾਂ ਨੇ ਇੱਥੋਂ ਖਲੋ ਕੇ ਟਿਕਟਾਂ ਲਈਆਂ ਹੋਣੀਆਂ ਨੇ ਹੁਣ ਤੱਕ। ਇੱਥੇ ਹੱਥ ਰੱਖ ਕੇ ਬਕਾਇਆ ਗਿਣਿਆ ਹੋਣਾ। 1916 ਤੋਂ ਲੈ ਕੇ ਤੇ ਹੁਣ ਤੱਕ ਨਾਨ ਸਟਾਪ ਇੱਥੇ ਟ੍ਰੇਨਾਂ ਚੱਲਦੀਆਂ ਨੇ ਪਈਆਂ। ਤੇ ਇਹ ਉਹਦਾ ਟਿਕਟ ਘਰ। ਇੱਧਰ ਨੂੰ ਟ੍ਰੇਨ ਜਾਂਦੀ ਹੈ ਪਸਰੂਰ ਚੁਇੰਡਾ ਸਿਆਲਕੋਟ ਵੱਲ ਨੂੰ। ਤੇ ਇਹ ਬੋਰਡ ਕਿਲ੍ਹਾ ਸੂਬਾ ਸਿੰਘ ਦਾ ਲੱਗਾ ਅੱਜ ਵੀ। ਇਹ ਮੈਂ ਬਾਹਰ ਸਾਈਡ ਤੇ ਖੜਾ, ਪਲੇਟਫਾਰਮ ਹੈਗਾ ਇਹ ਪਲੇਟਫਾਰਮ। ਤੇ ਇਹ ਇਹਦੀ ਇਮਾਰਤ, ਇਹ ਉੱਤੇ ਉਰਦੂ 'ਚ ਲਿਖਿਆ ਕਿਲ੍ਹਾ ਸੂਬਾ ਸਿੰਘ। ਇਹ ਜੀ ਕਿਲ੍ਹਾ ਸੂਬਾ ਸਿੰਘ ਦੇ ਸਟੇਸ਼ਨ ਦੀ ਬੈਕ ਸਾਈਡ, ਜਿੱਥੇ ਕਿ ਗੋਦਾਮ ਬਣਾਏ ਗਏ ਨੇ। ਇਹ ਗੋਦਾਮਾਂ ਦਾ ਏਰੀਆ ਉਜਾੜ ਪਈ ਹੈ ਕਿਉਂਕਿ ਹੁਣ ਇੱਥੇ ਕੋਈ ਮਾਲ ਗੱਡੀ ਨਹੀਂ ਚੱਲਦੀ। ਦੂਜੀਆਂ ਟ੍ਰੇਨਾਂ ਨਹੀਂ ਚੱਲਦੀਆਂ ਤੇ ਮਾਲ ਗੱਡੀ ਕਿੱਥੋਂ ਚੱਲਣੀ ਹੈ। ਇੱਕ ਦੌਰ ਸੀ ਇਹ ਭਰੇ ਹੁੰਦੇ ਸਨ ਮਾਲ, ਜਿਹੜੇ ਗੋਦਾਮ ਨੇ ਮਾਲ ਨਾਲ, ਤੇ ਲੋਕੀ ਫਿਰ ਇੱਥੋਂ ਆ ਕੇ ਰੇਲਵੇ ਕੋਲੋਂ ਤੇ ਵੀ ਆਪਣੀਆਂ ਬਿਲਟੀਆਂ ਖੜਦੇ ਹੁੰਦੇ ਸਨ। ਇਹਦੀ ਮੇਨ ਬਿਲਡਿੰਗ, ਜਿੱਥੇ ਸਟੇਸ਼ਨ ਮਾਸਟਰ ਦਾ ਦਫ਼ਤਰ, ਟਿਕਟ ਘਰ ਤੇ ਇਹ ਅੰਦਰ ਇੰਤਜ਼ਾਰ ਕਾ ਮੌਜੂਦ ਹੈਗੀ ਹੈ। ਇਹ ਇੱਥੋਂ ਦੀ ਅੰਦਰ ਜਾਈਦਾ ਤੇ ਇੱਥੋਂ ਦੀ ਟ੍ਰੇਨ ਉਤਰ ਕੇ ਤੇ ਬਾਹਰ ਨੂੰ, ਤੇ ਇਹ ਫਿਰ ਅੱਗੇ ਜਿਹੜਾ ਨਾ ਕਿਲ੍ਹਾ ਸੂਬਾ ਸਿੰਘ ਸ਼ਹਿਰ ਜਿਹੜਾ ਨਾ ਇਹ ਉਧਰ ਨੂੰ ਸੜਕ ਜਾਂਦੀ ਹੈ। ਲਓ ਜੀ ਦੋਸਤੋ, ਇਹ ਸੀ ਕਿਲ੍ਹਾ ਸੂਬਾ ਸਿੰਘ ਦਾ ਸਟੇਸ਼ਨ। ਹੁਣ ਚੱਲਦੇ ਹਾਂ ਮਸਦਗੜ੍ਹ, ਜਿਹੜਾ ਕਿ ਪਿੰਡ ਨਾਨਕਿਆਂ ਦਾ ਪਿੰਡ ਹੈਗਾ ਸੀ ਸੁਰਜੀਤ ਕੌਰ ਸਾਹਿਬਾ ਦਾ। ਤੇ ਚਲੋ ਤੁਹਾਨੂੰ ਉਹਨਾਂ ਦਾ ਪਿੰਡ ਵਿਖਾਲਦੇ ਹਾਂ। ਲਓ ਜੀ, ਮਾਂ ਜੀ ਸੁਰਜੀਤ ਕੌਰ ਸਾਹਿਬਾ, ਮੈਂ ਇਸ ਵੇਲੇ ਆ ਗਿਆ ਮਸਦਗੜ੍ਹ, ਜਿਹੜਾ ਕਿ ਤੁਹਾਡਾ ਨਾਨਕਿਆਂ ਦਾ ਪਿੰਡ ਸੀ। ਤੁਹਾਡੀ ਖਾਲਾ ਦੀ ਵੀ ਸ਼ਾਦੀ ਇੱਥੇ ਹੋਈ ਸੀ। ਇਹ ਮਸਦਗੜ੍ਹ ਹੈਗਾ ਇਸ ਵੇਲੇ ਤਹਿਸੀਲ ਜ਼ਫਰਵਾਲ ਤੇ ਜ਼ਿਲ੍ਹਾ ਨਾਰੋਵਾਲ, ਡੇਕ ਦੇ ਕਿਨਾਰੇ ਤੇ। ਕਿਲ੍ਹਾ ਸੂਬਾ ਸਿੰਘ ਇੱਥੋਂ 11 ਕਿਲੋਮੀਟਰ ਦੂਰ ਹੈ। ਤੇ ਤੁਸੀਂ ਜ਼ਿਕਰ ਕੀਤਾ ਸਾਮਲ ਧਾਮੀ ਸਾਹਿਬ ਦੀ ਵੀਡੀਓ ਦੇ ਵਿੱਚ 47ਵਾਂ ਚੈਨਲ ਤੇ ਕਿ ਤੁਸੀਂ ਕਿਲੇ ਸਟੇਸ਼ਨ ਤੋਂ ਆਪਣੇ ਪਿੰਡ ਮਸਦਗੜ੍ਹ ਯਾਨੀ ਨਾਨਕਿਆਂ ਦੇ ਪਿੰਡ ਮਸਦਗੜ੍ਹ ਜਾਂਦੇ ਹੁੰਦੇ ਸੋ, ਉੱਥੇ ਤੁਸੀਂ ਰਹਿੰਦੇ ਹੁੰਦੇ ਸੋ। ਔਰ ਇਹ ਜਿਹੜਾ ਮਸਦਗੜ੍ਹ ਪਿੰਡ ਇਹ ਵੀ ਤੁਹਾਡੇ ਵੱਡਿਆਂ ਦੇ ਨਾਂ ਤੇ ਬਾਬਾ ਮਸੱਦਾ ਹੁੰਦਾ ਸੀ, ਉਹਦੇ ਨਾਂ ਤੇ ਵੇ। ਔਰ ਉਹ ਵੀ ਤੁਹਾਡੇ ਨਾਨਾ ਪੜਨਾਨਾ ਉਹਨਾਂ ਦੇ ਬਜ਼ੁਰਗਾਂ ਦਾ ਕੋਈ ਨਾਂ ਸੀ, ਉਹਦੇ ਨਾਂ ਤੇ ਪਿੰਡ ਪਿਆ। ਤੇ ਮੈਂ ਪਿੰਡ ਜਾ ਕੇ ਕੋਸ਼ਿਸ਼ ਕਰਨਾ ਕੋਈ ਅਗਰ ਕੋਈ ਬਜ਼ੁਰਗ ਮਿਲਦਾ ਵੀ ਤੁਹਾਨੂੰ ਵਿਖਾਲਦਾ। ਪਿੰਡ ਇਸ ਵੇਲੇ ਬਿਲਕੁਲ ਇਹ ਮੇਰੇ ਪਿੱਛੇ ਹੈਗਾ, ਇਹ ਸਾਰਾ ਪਿੰਡ ਮਸਦਗੜ੍ਹ ਹੈ। ਤੇ ਅੰਦਰ ਜਾ ਕੇ ਤੁਹਾਨੂੰ ਗਲੀਆਂ ਬਾਜ਼ਾਰ ਮੁਹੱਲੇ ਵਿਖਾਲਣਾ। ਇਹਦੇ ਛੋਟਾ ਜਿਹਾ ਪਿੰਡ ਹੈਗਾ, ਕੋਈ ਜ਼ਿਆਦਾ ਵੱਡਾ ਪਿੰਡ ਨਹੀਂ। ਤੇ ਜਨਾਬ ਇਹ ਵੀਡੀਓ ਵੇਖਦੇ ਰਹੋ। ਲਓ ਜੀ, ਇਹ ਸੜਕ ਜਿਹੜੀ ਕਿਲੇ ਨੂੰ ਜਾਂਦੀ ਹੈ ਕਿਲ੍ਹਾ ਸੂਬਾ ਸਿੰਘ ਨੂੰ। ਇਹ ਇੱਥੋਂ 11 ਕਿਲੋਮੀਟਰ ਕਿਲ੍ਹਾ ਸੂਬਾ ਸਿੰਘ ਹੈ। ਤੇ ਇਹ ਸਾਰਾ ਰਕਬਾ ਇਹ ਪਿੰਡ ਮਸਦਗੜ੍ਹ ਦਾ। ਤੇ ਪਿੰਡ ਮਸਦਗੜ੍ਹ ਹੈਗਾ ਹੈ, ਕੋਈ ਜ਼ਿਆਦਾ ਵੱਡਾ ਪਿੰਡ ਨਹੀਂ ਹੈਗਾ। ਇਹ ਜਨਾਬ ਮਸਦਗੜ੍ਹ ਪਿੰਡ ਦੇ ਮਨਾਜ਼ਰ ਨੇ। ਮਾਂ ਜੀ ਸੁਰਜੀਤ ਕੌਰ ਸਾਹਿਬਾ, ਵੇਖ ਲਓ ਆਪਣਾ ਪਿੰਡ ਨਾਨਕਿਆਂ ਦਾ ਪਿੰਡ ਮਸਦਗੜ੍ਹ। ਤੇ ਤੁਸੀਂ ਕਿਹਾ ਕਿ ਮੈਂ ਅਕਸਰ ਇੱਥੇ ਰਹਿੰਦੀ ਹੁੰਦੀ ਸਾਂ। ਵਾਹ ਜੀ ਵਾਹ। ਹੁਣ ਦੇਖੋ ਸਾਰਾ ਪੱਕਾ ਬਣ ਗਿਆ, ਉਦੋਂ ਸਾਰਾ ਕੱਚਾ ਪਿੰਡ ਹੁੰਦਾ ਸੀ, ਚੰਦ ਘਰ ਹੁੰਦੇ ਸਨ ਜਿਹੜੇ ਪੱਕੇ। ਲੇਕਿਨ ਇਹ ਹੁਣ ਸਾਰਾ ਪਿੰਡ ਜਿਹੜਾ ਨਾ ਇਹ ਕੱਚਾ ਹੈ। ਇਹ ਰਸਤਾ ਇਹਨੂੰ ਜਿਹੜਾ ਨਾ ਜਾਂਦਾ ਛੋਟਾ ਕੱਚਾ, ਇਹ ਰਸਤਾ ਇਹ ਸੋਲੰਗ ਲੱਗੀ ਇਹ ਪਿੰਡ ਜਾਂਦਾ। ਤੇ ਇਹ ਜਿਹੜੇ ਨਾ ਇਹ ਮੇਨ ਸੜਕ ਹੈ, ਇਹ ਕਿਲ੍ਹਾ ਸੂਬਾ ਸਿੰਘ ਇਸ ਸਾਈਡ ਨੂੰ ਹੈ। ਲਓ ਜੀ ਦੋਸਤੋ ਤੇ ਵੀਰੋ ਤੇ ਮੇਰੀ ਮਾਂ ਜੀ ਸੁਰਜੀਤ ਕੌਰ ਸਾਹਿਬਾ, ਇਹ ਹੁਣ ਤੁਹਾਡੇ ਪਿੰਡ ਨੂੰ ਮੂੰਹ ਕਰ ਲਿਆ। ਇਹ ਤਕਰੀਬਨ 1 ਫਰਲਾਂਗ ਹੈਗਾ ਮੇਨ ਰੋਡ ਤੋਂ, ਸੋਲੰਗ ਲੱਗਿਆ। ਤੇ ਸਾਹਮਣੇ ਪਿੰਡ ਮਸਦਗੜ੍ਹ ਹੈ। ਚੱਲਦੇ ਹਾਂ ਜੀ ਅੰਦਰ। ਹੁਣ ਪਿੰਡਾਂ 'ਚ ਬਾਬੇ ਨਹੀਂ ਰਹਿ ਗਏ, ਬਾਬੇ ਤਕਰੀਬਨ ਖ਼ਤਮ ਹੋ ਗਏ ਨੇ ਵਿਚਾਰੇ। ਜਿਹੜੇ ਉਸ ਦੌਰ 'ਚ ਕੋਈ ਜਿੰਨਾ ਪਾਕਿਸਤਾਨ ਬੰਦ ਹੈ ਵੇਖਿਆ, ਉਹ ਨਾ ਹੋਣ ਦੇ ਬਰਾਬਰ ਰਹਿ ਗਏ ਨੇ, ਜਾਂ ਬਹੁਤ ਜ਼ਈਫ ਨੇ, ਉਹਨਾਂ ਕੋਈ ਗੱਲ ਨਹੀਂ ਹੁੰਦੀ। ਲੇਕਿਨ ਜਾ ਕੇ ਪਤਾ ਕਰਨੇ ਆ ਕਿ ਕਿਸੇ ਨਾਲ ਪਤਾ ਕੀਤਾ ਜਾਏ। ਨਾ ਹੋਇਆ ਤਾਂ ਮਾਂ ਜੀ ਤੁਹਾਨੂੰ ਤੁਹਾਡਾ ਪਿੰਡ ਵਿਖਾ ਕੇ ਛੱਡਾਂਗੇ ਅੱਜ। ਤੁਹਾਡਾ ਕੀ ਨਾਂ ਹੈ ਜੀ? ਮੁਹੰਮਦ ਵਿਕਾਸ। ਤੇ ਕਿਹੜਾ ਪਿੰਡ ਹੈ? ਮਸਦਗੜ੍ਹ, ਤਹਿਸੀਲ ਤੇ ਜ਼ਿਲ੍ਹਾ? ਤਹਿਸੀਲ ਜ਼ਫਰਵਾਲ, ਜ਼ਿਲ੍ਹਾ ਨਾਰੋਵਾਲ। ਅੱਛਾ, ਤੇ ਹੁਣ ਕੋਈ ਬਜ਼ੁਰਗ ਪਿੰਡ 'ਚ ਹੈ ਕੋਈ ਕਿ ਨਹੀਂ, ਜਿਸ ਜਿਹੜਾ ਕੋਈ ਪੁਰਾਣਾ ਉਸ ਦੌਰ ਦਾ? ਨਹੀਂ ਜੀ, ਇਸ ਟਾਈਮ ਤੇ ਬਜ਼ੁਰਗ ਕੋਈ ਨਹੀਂ, ਸਾਰੀ ਯੰਗ ਜਨਰੇਸ਼ਨ ਹੀ ਜੀ। ਅੱਛਾ ਅੱਛਾ, ਸਹੀ ਹੈ। ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਂ ਹੈ?
जी शफाकत अली ਸ਼ਫਾਕਤ ਭਾਈ ਤੁਸੀਂ ਦੱਸੋ ਕਿ ਆਪ ਐਸੇ ਪਿੰਡ ਦੇ ਰਿਹਾਇਸ਼ੀ ਹੋ? जी ऐसे पिंड ਦੇ ਰਿਹਾਇਸ਼ੀ ਹਾਂ। ਹੁਣ ਬਜ਼ੁਰਗ ਕੋਈ ਨਹੀਂ ਹੋਣਾ, ਲੇਕਿਨ ਤੁਹਾਨੂੰ ਕੋਈ ਬਜ਼ੁਰਗਾਂ ਕੋਈ ਦੱਸਿਆ ਕਿ ਇੱਥੇ ਸਿੱਖ ਹਿੰਦੂ ਵੀ ਰਹਿੰਦੇ ਹੁੰਦੇ ਸਨ ਪਹਿਲਾਂ? ਬਜ਼ੁਰਗ ਸਭ ਤੋਂ ਪੁਰਾਣੇ ਮੇਰੇ ਦਾਦਾ ਜੀ ਹਨ, ਜਿਹੜੇ ਇੱਥੇ ਤਕਰੀਬਨ 100 ਸਾਲ ਤੋਂ ਜ਼ਿਆਦਾ ਅਰਸੇ ਤੋਂ ਰਹਿ ਰਹੇ ਹਨ। ਠੀਕ ਹੈ। ਤੇ ਫਿਲਹਾਲ ਉਹਨਾਂ ਦੀ ਡੈਥ ਹੋਇਆ 1 ਸਾਲ ਦੇ 5 ਮਹੀਨੇ ਹੋ ਗਏ ਨੇ। ਤੇ ਕਦੀ ਉਹਨਾਂ ਗੱਲਾਂ ਕੀਤੀਆਂ ਤੇ ਭਰਾ ਉਹਨਾਂ ਬੜੀਆਂ ਗੱਲਾਂ ਕੀਤੀਆਂ ਹਨ। ਉਹ ਹਰ ਬੰਦੇ ਦਾ ਨਾਂ ਵੀ ਲੈਂਦੇ ਹਨ, ਨਾਂ ਲੈ ਲੈ ਕੇ ਦੱਸਦੇ ਹਨ। ਉਹ ਜਿਹੜਾ ਲੰਬੜਾਂ ਦੇ ਘਰ ਰਹਿ ਰਹੇ, ਲੰਬੜਾਂ ਦੀ ਕੋਠੀ 'ਚ ਉਹਨਾਂ ਦੇ ਵਿੱਚ ਰਹਿੰਦੇ ਹਨ। ਉਹਨਾਂ ਦੇ ਵੀ ਨਾਂ ਉਹਨਾਂ ਨਾਲ ਇਕੱਠੇ ਇੱਕ ਥਾਂ ਬਹਿੰਦੇ ਹਨ, ਖਾਂਦੇ ਪੀਂਦੇ ਸਨ, ਕਾਰੋਬਾਰ ਕਰਦੇ ਹਨ, ਇਕੱਠੇ ਹੀ ਕਰਦੇ ਹਨ ਸਾਰੇ ਹੀ। ਉਹ ਬੜੇ ਯਾਦ ਕਰਦੇ ਹਨ ਉਹਨਾਂ ਨੂੰ, ਬੜਾ ਜ਼ਿਆਦਾ ਮਿਸ ਕਰਦੇ ਸਿੱਖਾਂ ਨੂੰ? ਸਿੱਖਾਂ ਨੂੰ ਕਹਿੰਦੇ ਸਿੱਖ ਭਰਾ ਸਿੱਖਾਂ ਵਰਗੇ ਕੋਈ ਵੀ ਨਹੀਂ ਹੈ। ਉਹ ਬੜੀ ਚਾਹਤ ਰੱਖਦੇ ਸੀ ਐਂਡ ਟਾਈਮ ਤੱਕ, ਜਿਹੜੇ ਨੇ ਬੜੀ ਚਾਹਤ ਕਰਦੇ ਸੀ। ਤੇ ਡੇਕ ਕਿੰਨੀ ਕੁ ਇੱਥੋਂ? ਡੇਕ ਇੱਥੋਂ ਤਕਰੀਬਨ 2 ਕਿਲੋਮੀਟਰ ਹੈ। ਹੁਣ ਤੇ ਨਹੀਂ ਪਾਣੀ ਆਉਂਦਾ? 1.5 ਤੋਂ 2 ਕਿਲੋਮੀਟਰ ਪਾਣੀ ਆਉਂਦਾ ਹੈ, ਬਹੁਤ ਕਮ ਆਉਂਦਾ। ਡੇਕ ਦੇ ਵਿੱਚ ਅੰਦਰ ਹੀ ਰਹਿੰਦਾ। ਪਹਿਲਾਂ ਤਾਂ ਹੁੰਦਾ ਸੀ ਨਾ ਜ਼ਿਆਦਾ? 2014 ਚ ਲਾਸਟ ਪਾਣੀ ਆਏ ਨੇ ਜ਼ਿਆਦਾ, 14 15 16 ਤੱਕ। ਉਸ ਤੋਂ ਬਾਅਦ ਕੰਟਰੋਲ ਹੈ, ਡੇਕ ਦੇ ਅੰਦਰ ਹੀ ਪਾਣੀ ਰਹਿੰਦਾ। ਬੰਨ ਵੱਜਿਆ ਹੋਇਆ ਤੇ ਹੁਣ ਜਿਹਾ ਲਿਹਾਜ਼ਾ ਜਿਹੜਾ ਨਾ ਡੇਕ ਸਾਡਾ ਕੋਈ ਖਰਾਬ ਨਹੀਂ ਕਰਦੀ ਕੰਮ। ਜਿਸ ਤਰ੍ਹਾਂ ਪਹਿਲੇ ਤਬਾਹੀ ਲਾਉਂਦੀ ਸੀ ਉਸ ਤਰ੍ਹਾਂ ਨਹੀਂ ਹੁੰਦਾ। ਚਲੋ ਜੀ, ਸਹੀ ਹੋ ਗਿਆ। ਲਓ ਜੀ, ਇਹ ਖਸੂਸੀ ਮਨਾਜ਼ਰ ਪਿੰਡ ਮਸਦਗੜ੍ਹ ਦੇ, ਇਹ ਚੜ੍ਹਦਾ ਪਾਸਾ ਪਿੰਡ ਦਾ। ਲਓ ਜੀ ਮਾਂ ਜੀ, ਪਛਾਣੋ ਕੋਈ ਚੀਜ਼ ਪਛਾਣੀ ਜਾਂਦੀ ਹੈ, ਉਮੀਦ ਹੈ ਕਿ ਨਹੀਂ ਪਛਾਣ ਸਕੋਗੇ, ਇਸ ਲਈ ਕਿ ਹੁਣ ਸਾਰੇ ਘਰ ਪੱਕੇ ਬਣ ਗਏ ਨੇ। ਉਦੋਂ ਕੱਚੇ ਘਰ ਹੁੰਦੇ ਸਨ। ਤੇ ਇੱਥੇ ਜਨਾਬ ਜਿਸ ਤਰ੍ਹਾਂ ਦੋਸਤ ਨੌਜਵਾਨ ਮਿਲੇ ਨੇ, ਉਹਨਾਂ ਨੇ ਇੱਕ ਬਜ਼ੁਰਗਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਬਜ਼ੁਰਗ ਉਹਨਾਂ ਦੀ ਉਮਰ ਕਾਫੀ ਜ਼ਿਆਦਾ ਸੀ, ਲੇਕਿਨ ਤਬੀਅਤ ਠੀਕ ਨਹੀਂ ਸੀ, ਲਿਹਾਜ਼ਾ ਉਹ ਗੱਲ ਨਹੀਂ ਸਨ ਕਰ ਸਕਦੇ। ਬਹੁਤ ਬਜ਼ੁਰਗ ਸਨ ਇਸ ਪਿੰਡ ਦੇ ਵਿੱਚ, ਲਿਹਾਜ਼ਾ ਫਿਰ ਮੈਂ ਹੁਣ ਤੁਹਾਨੂੰ ਗਲੀਆਂ ਬਾਜ਼ਾਰ ਵਿਖਾ ਲਿਆ ਜਿਹੜੇ ਇੱਥੋਂ ਦੇ ਪਿੰਡ ਦੇ ਹੈਗੇ ਨੇ, ਇਹੀ ਕਰ ਸਕਣਾ। ਲਓ ਜੀ ਦੋਸਤੋ, ਅਗਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ, ਮੈਂ ਫਿਰ ਤੁਹਾਨੂੰ ਉਹਦਾ ਜਵਾਬ ਦਾਂਗਾ। ਤੇ ਆਪਣਾ ਖਿਆਲ ਰੱਖੋ, ਹੱਸਦੇ ਵਸਦੇ ਰਹੋ, ਰੱਬ ਰਾਖਾ।